व्यूअर्स वेलकम बैक इन प्रोग्राम जी ठार साहब अगले इशू तो पहला ਅਸੀਂ ਦਰਸ਼ਕਾਂ ਦੇ ਸਰੋਤਾਂ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:45 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ। ਜੀ ठार साहब अगले इशू बारे ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੀ ठार साहब ਕੀ ਕਹਿਣਾ ਚਾਹੋਗੇ? देखो साडे खिते दे विच साउथ एशिया च बहुत सारियां तब्दीलियां और प्रैशर काउंटर प्रैशर नवें परमुटेशन कॉम्बीनेशन चल रहे हैं जी और साडी भी इस दे उत्ते आस भी है। असी समझते हैं कि घट गिणतियां दा जां अकलीयतां दा जां जिहड़ियां ओप्रैस्ड कौमां हुंदियां जिहड़ियां गलबे थल्ले हुंदियां उन्हां दी उदों ही कोई सुनवाई हुंदी है जदों कि वड्डे जिहड़े ने ताकतवर उन्हां दा कोई भीड़ होए उन्हां दा प्रैशर बिल्ट होए उन्हां नूं लगे कि भी छोटे भी इस दे विच इन्हां दी भी लोड़ है। यही कारण है कि बहुत सारियां आज़ादी मूवमेंट्स जदों सोवियत यूनियन और अमरीका इन्हां दा आपसी टकराव सी कोल्ड वॉर ईरा जिन्होंने शीत युद्ध कहते हैं तो उस पीरीयड च 70 तो ज़्यादा फ्रीडम मूवमेंट दुनिया के अड हिस्सों च किसी नूं सोवियत यूनियन सपोर्ट करता सी किसी नूं अमरीका करता सी देशों नूं तां करदा ही सी। उहदे चों पाकिस्तान जिवें अमरीका दे ऑर्बिट सी इंडिया सोवियत यूनियन दे ऑर्बिट सी इस तरीके नाल साउथ अमेरिका च अफ्रीका च मिडल ईस्ट और ਆਸਟ੍ਰੇਲੀਆ ਨਿਊਜ਼ੀਲੈਂਡ ਉਹ ਸਾਰੇ ਚੋਂ ਈਵਨ ਈਸਟ ਤੈਮੂਰ ਜਿਹੜਾ ਜਿਹਦੀ ਆਜ਼ਾਦੀ ਇੰਡੋਨੇਸ਼ੀਆ ਤੋਂ ਨਿਕਲੀ ਇਹ ਵੀ ਉਸ ਸਾਰੇ ਪ੍ਰੈਸ਼ਰਸ ਔਰ ਦੂਸਰੇ ਤੀਸਰੇ ਦਾ ਹੀ ਜਿਹੜਾ ਹੈ ਉਹ ਨਤੀਜਾ ਸੀ। ਔਰ ਹੁਣ ਕਿਉਂਕਿ ਜਦੋਂ ਇਹ ਦੁਨੀਆ ਦੇ ਵਿੱਚ ਸੋਵੀਅਤ ਯੂਨੀਅਨ ਦਾ ਕਲੈਪਸ 1999-90 ਤੱਕ ਹੁੰਦਾ ਹੈ ਅਮਰੀਕਾ ਇੱਕੋ ਹੀ ਸੁਪਰ ਪਾਵਰ ਦੇ ਤੌਰ ਤੇ ਉੱਭਰਦਾ ਹੈ ਤੇ ਚਾਈਨਾ ਜਿਹੜਾ ਬਿਲਕੁਲ ਇੱਕ ਸਟੇਜ ਦੇ ਉੱਤੇ ਜਦੋਂ ਤੱਕ ਅਸੀਂ 1994 ਦੇਖਦੇ ਹਾਂ ਕਿ ਜਾਪਾਨ ਨੇ ਇੱਕ ਵੱਡਾ ਹਿੱਸਾ ਬੱਲਿਆ ਹੋਇਆ ਹੈ ਸੋਵੀਅਤ ਯੂਨੀਅਨ ਨੇ ਮਨਚੂਰੀਆ ਕਾਬੂ ਕੀਤਾ ਹੋਇਆ ਹੈ ਔਰ ਜਿਸ ਅੰਦਾਜ਼ ਦੇ ਵਿੱਚ ਚਿਆਂਗ ਕਾਈ ਸ਼ੇਕ ਉੱਥੇ ਬਿਠਾਇਆ ਹੋਇਆ ਸੀ ਇਹਨਾਂ ਦਾ ਪਪਟ ਵੈਸਟਰਨ ਪਾਵਰਸ ਦਾ ਔਰ ਉਹਨਾਂ ਨੂੰ ਅਫੀਮ ਦੇ ਕੇ ਸਾਰੀ ਕੌਮ ਸਵਾਈ ਹੋਈ ਸੀ। ਉਦੋਂ ਵੀ ਉਹਨੂੰ ਯੈਲੋ ਪੈਰਲ ਕਹਿੰਦੇ ਸੀ ਕਿ ਵੀ ਇਹ ਸੁੱਤੇ ਨੇ ਅਫੀਮ ਖਵਾ ਕੇ ਸਵਾਏ ਹੋਏ ਨੇ ਜਦੋਂ ਜਾਗਣਗੇ ਫਿਰ ਇਹਨਾਂ ਨੇ ਕਿਸੇ ਨੂੰ ਸੌਣ ਨਹੀਂ ਦੇਣਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਹਾਲਾਂਕਿ ਅਸੀਂ ਕੋਈ ਮਾਰਕਸਿਜ਼ਮ ਦੇ ਹਮਾਇਤੀ ਨਹੀਂ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਰੈਵੋਲੂਸ਼ਨ ਦੇ ਨਾਂ ਥੱਲੇ ਕਈ ਵਾਰ ਲੱਖਾਂ ਬੇਗੁਨਾਹ ਵੀ ਮਾਰੇ ਜਾਂਦੇ ਨੇ ਗੁਨਾਹਗਾਰ ਤਾਂ ਮਾਰੇ ਹੀ ਜਾਂਦੇ ਨੇ। ਸੋ ਇਸੇ ਤਰੀਕੇ ਦੀ ਤਬਦੀਲੀ ਚੀਨ 'ਚ ਵੀ ਹੋਈ ਪਰ ਇੱਕ ਗੱਲ ਜਿਵੇਂ ਮਾਓ ਸੇ ਤੁੰਗ ਨੇ ਜਦੋਂ ਉਹਨੇ ਪਹਿਲੇ ਇੰਟਰਵਿਊ ਦਿੱਤੇ ਉਹ ਚਾਈਨਾ ਇੱਕ ਸਟੇਜ 'ਤੇ ਪੂਰਾ ਕੱਟ ਆਫ ਰਿਹਾ ਉਹਨੇ ਆਪਣੇ ਲੋਕਾਂ ਦਾ ਪ੍ਰਾਈਡ ਵਾਪਸ ਲਿਆਂਦਾ ਉਹਨਾਂ ਦੇ ਇਹ ਨਸ਼ੇ ਖਤਮ ਕੀਤੇ ਜਿਹੜਾ ਸਾਰਾ ਫਿਊਡਲ ਸਿਸਟਮ ਸੀ ਉਹਨੂੰ ਖਤਮ ਕੀਤਾ ਬਰਾਬਰੀ ਦੀ ਗੱਲ ਜਿਹੜੀ ਹੈ ਔਰ ਜਦੋਂ ਉਹਦੇ ਪਹਿਲੇ ਇੰਟਰਵਿਊ ਆਇਆ ਚਾਈਨਾ ਨੂੰ ਨਿਊਕਲੀਅਰ ਬਣਾਇਆ ਔਰ ਇੱਕੋ ਵੇਲੇ ਆਜ਼ਾਦੀ ਤੋਂ ਬਾਅਦ ਕੋਰੀਅਨ ਵਾਰ ਹੋਈ ਭਾਵੇਂ ਉੱਥੇ ਮਿਲੀਅਨ ਉਹਨਾਂ ਦਾ ਵੀ ਮਾਰਿਆ ਗਿਆ ਪਰ ਉਹਨਾਂ ਨੇ ਅਮਰੀਕਾ ਨੂੰ ਜਿਹੜਾ ਉਸ ਰਿਵਰ ਦੇ ਉੱਤੇ ਰੋਕਿਆ। ਸੋ ਇਹ ਵੱਡੀਆਂ ਪ੍ਰਾਪਤੀਆਂ ਸੀ ਔਰ ਫਿਰ 70ਵੇਂ ਤੱਕ ਪਹੁੰਚਦੇ ਆ ਚਾਈਨਾ ਜਿਹੜਾ ਉਹ ਇਸ ਕਿਸਮ ਦੀ ਪਾਵਰ ਬਣ ਗਿਆ ਕਿ ਅਮਰੀਕਾ ਨੂੰ ਪੱਛਮੀ ਜਗਤ ਨੂੰ ਵੀ ਲੱਗਣ ਲੱਗ ਗਿਆ। ਹਾਲਾਂਕਿ ਉਸ ਦੇ ਬਰਾਬਰ ਉਹ ਪਹਿਲਾਂ ਜਿਹੜਾ ਫਾਰਮੂਸਾ ਜਿਹਦਾ ਪਹਿਲਾ ਨਾਂ ਸੀ ਹੁਣ ਤਾਈਵਾਨ ਕਹਿੰਦੇ ਨੇ ਚਿਆਂਗ ਕਾਈ ਸ਼ੇਕ ਵਾਲਾ ਜਿਹੜਾ ਮੁਲਕੋਂ ਖਜ਼ਾਨਾ ਲੈ ਕੇ ਮੁਲਕ ਦਾ ਔਰ ਉਹਨਾਂ ਦਾ ਕਲਚਰਲ ਟ੍ਰੇਜਰ ਦੂਜਾ ਦੌੜ ਗਿਆ ਉੱਥੇ ਫਾਰਮੂਸਾ 'ਚ ਉਹਨੂੰ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਬਣਾਇਆ ਹੋਇਆ ਸੀ ਉਹਨੂੰ ਪੂਰਾ ਉਹਦਾ ਹੀ ਗੁੱਡਾ ਬੰਨ੍ਹਦੇ ਸੀ ਉਹਨੂੰ ਹੀ ਚੀਨ ਕਹਿੰਦੇ ਸੀ ਪਰ ਇਹ ਚੀਨ ਉਹਨਾਂ ਹੀ ਟਰਮਸ ਦੇ ਉੱਤੇ ਆਇਆ ਔਰ ਉਹਦੇ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਅਮਰੀਕਨ ਵੀ ਕਈ ਵਾਰੀ ਸਾਤਕ ਅਕਿਰਤਕਣ ਨੇ ਕਿ ਜਿਹੜਾ ਅਮਰੀਕਾ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਚੀਨ ਦੇ ਨਾਲ ਕਿਵੇਂ ਇਹਨਾਂ ਨੇ ਦੇਖ ਲਿਆ ਕਿ ਵੀ ਹੁਣ ਉਹ ਰੀਅਲ ਪਾਵਰ ਹੈ ਉਹਨੂੰ ਕਿਸੇ ਦੀ ਲੋੜ ਨਹੀਂ ਹੈਗੀ ਬਾਕੀਆਂ ਨੂੰ ਲੋੜ ਹੈ। ਔਰ ਉਸ ਪੀਰੀਅਡ 'ਚ ਜ਼ੁਲਫਕਾਰ ਅਲੀ ਭੁੱਟੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਰਾਹੀਂ ਕਿਉਂਕਿ ਉਹ ਨਿੱਜੀ ਤੌਰ ਦੇ ਉੱਤੇ ਵੀ ਪਾਕਿਸਤਾਨ ਪਹਿਲੇ ਦਿਨ ਤੋਂ ਜਦੋਂ ਆਲ ਵੈਦਰ ਫਰੈਂਡ ਚਾਈਨਾ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਨੂੰ ਕਿਹਾ ਜਾਂਦਾ ਹੈ ਉਹ ਜ਼ਾਹਰ ਹੈ ਉਹਦੇ ਲਈ ਉਹ ਜਿਹੜਾ ਇੱਕ ਮੈਟਾਫਰ ਇਸਤੇਮਾਲ ਹੁੰਦਾ ਹੈ ਕਿ ਇਹ ਦੋਸਤੀ ਹਿਮਾਲਿਆ ਸੇ ਉੱਚੀ ਸਮੁੰਦਰ ਸੇ ਗਹਿਰੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੇ ਚਾਈਨਾ ਸੋਲਿਡਲੀ ਪਾਕਿਸਤਾਨ ਦੇ ਪਿੱਛੇ ਨਾ ਖਲੋਤਾ ਹੁੰਦਾ ਥਰੂ ਆਊਟ ਤੇ ਅੱਜ ਜਿਸ ਕਿਸਮ ਦਾ ਇੰਡੀਆ ਨੂੰ ਅਮਰੀਕਾ ਦੀ ਥਾਪੀ ਹੈ ਜਾਂ ਜੇ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਦਾ ਡਿਵੈਲਪ ਹੋਣਾ ਜਾਂ ਪਾਕਿਸਤਾਨ 'ਚ ਦੁੱਖ ਸੁੱਖ ਦੇ ਵੇਲੇ ਈਵਨ UN ਸਿਕਿਉਰਿਟੀ ਕਾਉਂਸਲ 'ਚ ਪਾਕਿਸਤਾਨ ਦੀ ਪ੍ਰੋਟੈਕਸ਼ਨ ਹੈ ਔਰ ਜਿਹੜੀਆਂ ਈਵਨ ਲੋਕਲ ਸਾਰੀਆਂ ਨੇ ਉਹ ਹਾਰਟ ਆਫ ਏਸ਼ੀਆ ਹੋਏ
ਔਰ ਦੂਸਰੇ ਏਸ਼ੀਆ ਹੋਏ ਜਿਹੜੀ ਉਹਨਾਂ ਦੀ ਦੂਜੀ ਆਰਗੇਨਾਈਜੇਸ਼ਨ ਨਿਊਕਲੀਅਰ ਸਪਲਾਇਰ ਗਰੁੱਪ ਹੋਏ ਜਿੱਥੇ ਇੰਡੀਆ ਵੜਨਾ ਚਾਹੁੰਦਾ ਹੈ, ਅਮਰੀਕਾ ਵੜਨਾ ਚਾਹੁੰਦਾ ਹੈ, ਚਾਈਨਾ ਖਲੋ ਜਾਂਦਾ ਹੈ। ਸੋ ਇਹ ਜ਼ੁਲਫਿਕਾਰ ਅਲੀ ਭੁੱਟੋ ਦੀ ਬਦੌਲਤ ਪਾਕਿਸਤਾਨ ਦੇ ਉਸ ਸਾਰੇ ਐਫਰਟ ਦਾ ਨਤੀਜਾ ਸੀ ਕਿ ਉਸ ਨਿਕਸਨ ਦੇ ਜ਼ਮਾਨੇ ਦੇ ਵਿੱਚ ਹੈਨਰੀ ਕਿਸਿੰਜਰ ਜਿਹੜਾ ਸੈਕਟਰੀ ਆਫ ਸਟੇਟ ਸੀ ਉਹਦਾ ਦੌਰਾ ਚਾਈਨਾ ਦਾ ਹੋਇਆ, ਫਿਰ ਰੀਗਨ ਔਰ ਮੌਸੇ-ਤੁੰਗ ਦੀ ਮੁਲਾਕਾਤ ਹੋਈ ਤੇ ਅਮਰੀਕਾ ਚਾਈਨਾ ਦੀ ਜਿਹੜੀ ਹੈ ਰਿਲੇਸ਼ਨਸ਼ਿਪ ਖੁੱਲੀ ਔਰ ਬਾਅਦ ਦੇ ਵਿੱਚ ਜਿਉਂ-ਜਿਉਂ ਵਕਤ ਬਦਲਿਆ ਬਾਉਂਡਰੀਜ਼ ਇਰਰੈਲੇਵੈਂਟ ਬਣਾਉਣ ਦੀ ਲਾਈਨ ਤੁਰੀ, ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੋਏ, ਦੁਨੀਆ ਦੇ ਵਿੱਚ ਖੁੱਲੇ ਵਪਾਰ ਦੀ ਗੱਲ ਹੋਏ, ਫਿਰ ਚਾਈਨੀਜ਼ ਪ੍ਰੋਡਕਟਸ ਦੇ ਲਈ ਵੀ ਚਾਈਨਾ ਨੂੰ ਵੀ ਉਹਦਾ ਫਾਇਦਾ ਹੋਇਆ। ਹਾਲਾਂਕਿ ਚਾਈਨਾ 'ਚ ਵੀ ਬਹੁਤ ਸਾਰੀ ਇਨਵੈਸਟਮੈਂਟ ਫੈਕਟਰੀਆਂ ਅਮਰੀਕਨਾਂ ਦੀਆਂ ਨੇ ਜਾਂ ਯੂਰਪੀਅਨ ਅਮੀਰਾਂ ਦੀਆਂ ਨੇ, ਪਰ ਮਾਰਕੀਟ ਖੁੱਲੀ ਔਰ ਚਾਈਨਾ ਦੀ ਵੱਡੀ ਟ੍ਰੇਡ ਜਿਹੜੀ ਹੈ ਅਮਰੀਕਾ ਉਹਦੀ ਵੱਡੀ ਮਾਰਕੀਟ ਮਿਲੀ। ਔਰ ਹੁਣ ਤਾਂ ਇਹਨੇ ਟਰੰਪ ਨੇ ਪੁੱਠਾ ਗੇੜਾ ਦਿੱਤਾ ਹੋਇਆ, ਪਰ ਮੇਰਾ ਖਿਆਲ ਹੈ ਵੀ ਇੱਕ ਸਟੇਜ ਦੇ ਉੱਤੇ ਈਵਨ 600-700 ਬਿਲੀਅਨ ਡਾਲਰ ਦੀ ਟ੍ਰੇਡ ਚਾਈਨਾ ਅਮਰੀਕਾ 'ਚ ਪਹੁੰਚ ਗਈ ਸੀ ਔਰ 200 ਬਿਲੀਅਨ ਡਾਲਰ ਤੋਂ ਜ਼ਿਆਦਾ ਟ੍ਰੇਡ ਸਰਪਲਸ ਸੀ ਇਸ ਮਾਮਲੇ 'ਚ। ਹੁਣ ਜ਼ਾਹਰ ਹੈ ਵੀ ਪਾਕਿਸਤਾਨ ਦੇ ਲਈ ਇਹ ਇੱਕ ਉਹਨਾਂ ਦੀ ਮੈਂ ਸਮਝਦਾ ਵੀ ਉਹਨਾਂ ਦੀ ਫੋਰਨ ਪਾਲਿਸੀ ਦੀ ਕਾਮਯਾਬੀ ਵੀ ਸੀ ਕਿ ਉਹਨਾਂ ਨੇ ਇੱਕ ਪਾਸੇ ਆਪਣੇ ਆਲ ਵੈਦਰ ਫਰੈਂਡ ਹੀ ਨਹੀਂ ਹੈ, ਉਹਨਾਂ ਦਾ ਨੇਬਰ ਵੀ ਹੈ। ਔਰ ਭੁੱਟੋ ਦੇ ਜ਼ਮਾਨੇ 'ਚ ਹੀ ਜਿਹੜਾ ਥੋੜਾ ਬਹੁਤ ਏਰੀਆ ਐਕਸਚੇਂਜ ਜਿਹੜਾ ਕਸ਼ਮੀਰ ਗਿਲਗਿਤ ਔਰ ਉਸ ਪਾਸੇ ਸੀ ਉਹ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਚਾਈਨਾ ਔਰ ਪਾਕਿਸਤਾਨ ਦਾ ਬਾਰਡਰ ਵੀ ਲੱਗੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਦੋਸਤੀ ਪੁਗਾਣੀ ਹੈ ਤੁਸੀਂ ਕਿਸ ਚੀਜ਼ਾਂ ਬਾਰੇ ਦੂਜੇ ਪਾਸੇ ਵੀ ਦੇਖਦੇ ਹੋ। ਪਾਕਿਸਤਾਨ ਚੀਨ ਦਾ ਜਿਹੜਾ ਇੱਕ ਵੱਡਾ ਸੂਬਾ ਜਿੱਥੇ ਉਹਨਾਂ ਦੇ ਨੈਚੁਰਲ ਰਿਸੋਰਸਿਸ ਵੀ ਨੇ ਔਰ ਉੱਥੇ ਉਜਗਰ ਔਰ ਦੂਜੇ ਜਿਹੜੇ ਨੇ ਮੁਸਲਮਾਨਾਂ ਦੀ ਵੱਡੀ ਗਿਣਤੀ ਰਹੀ ਹੈ, ਹੁਣ ਤਾਂ ਸ਼ਾਇਦ ਮੈਜੋਰਟੀ ਨਾ ਰਹੀ ਹੋਈ ਉੱਥੇ ਚੀਨੇ ਵਸਾਏ ਨੇ ਉਹਨਾਂ ਨੇ ਲਿਆ ਕੇ ਉਹਨੂੰ ਸਿੰਕਿਆਂਗ ਕਹਿੰਦੇ ਨੇ ਸੂਬੇ ਨੂੰ, ਸਪੈਲ ਡਿਫਰੈਂਟ ਹੁੰਦਾ ਹੈ। ਹੁਣ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨੀਜ਼ ਫੌਜ ਵੀ ਉੱਥੇ ਜ਼ੁਲਮ ਕਰਦੀ ਹੈ, ਮੁੱਢਲੇ ਕਈ ਥਾਂ ਤੇ ਮਸੀਤਾਂ ਦੇ ਵਿੱਚ ਪਾਬੰਦੀਆਂ ਨੇ, ਰੋਜ਼ੇ ਰੱਖਣ ਦੇ ਉੱਤੇ ਕਈ ਥਾਂ ਪਾਬੰਦੀਆਂ ਜਾਂ ਦੂਜੀਆਂ। ਪਰ ਇਹ ਵੀ ਪਾਕਿਸਤਾਨ ਦੀ ਜਿਹੜੀ ਹੈ ਮੈਚਿਓਰਿਟੀ ਹੈ ਕਿ ਇਸਲਾਮਿਕ ਦੇਸ਼ ਹੋਣ ਦੇ ਬਾਵਜੂਦ, ਔਰ ਇਹ ਗੱਲ ਕੋਈ ਨਵੀਂ ਨਹੀਂ ਹੈ ਜੋ ਸਿੰਕਿਆਂਗ 'ਚ ਹੋ ਰਹੀ ਹੈ, 1948 ਤੋਂ ਬਾਅਦ ਹੀ ਜਦੋਂ ਪਹਿਲਾਂ ਪਾਕਿਸਤਾਨ ਨੇ ਸਭ ਤੋਂ ਪਹਿਲਾਂ ਚੀਨ ਨੂੰ ਰੈਕਗਨਾਈਜ਼ ਕੀਤਾ ਔਰ ਜ਼ਫਰੁੱਲਾ ਖਾਨ ਸ਼ਾਇਦ ਪਹਿਲੇ ਸੀ ਜਿਨ੍ਹਾਂ ਨੇ ਉਹ ਸਾਰੇ ਨੂੰ ਜਿਹੜਾ ਹੈ ਉਹ ਬਾਅਦ 'ਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੀ ਰਹੇ। ਔਰ ਉਸ ਸਾਰੇ ਦੌਰ ਦੇ ਵਿੱਚ ਵੀ ਪਾਕਿਸਤਾਨ ਨੇ ਉਸ ਨੂੰ ਇਗਨੋਰ ਹੀ ਕੀਤਾ। ਹਾਲਾਂਕਿ 2 ਕਰੋੜ ਮੁਸਲਮਾਨ ਰਹਿੰਦੇ ਨੇ ਚੀਨ, ਪਰ ਪਾਕਿਸਤਾਨ ਨੇ ਇਵੇਂ ਪ੍ਰੈਜ਼ੈਂਟ ਕੀਤਾ ਕਿ ਉੱਥੇ ਕੋਈ ਮੁਸਲਮਾਨ ਨਹੀਂ ਰਹਿੰਦਾ ਕਿ ਵੀ ਅਸੀਂ ਇਹਦੇ ਤੇ ਕੋਈ ਕਮੈਂਟ ਨਹੀਂ ਕਰਨਾ। ਔਰ ਮੈਂ ਸਮਝਦਾ ਵੀ ਇਹ ਤੁਹਾਨੂੰ ਕਈ ਵਾਰ ਵੱਡੇ ਹਿੱਤਾਂ ਨੂੰ ਦੇਖਦੇ ਆ, ਵੱਡੀਆਂ ਗੱਲਾਂ ਨੂੰ ਦੇਖਦੇ ਆ, ਤੁਹਾਨੂੰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਅਣਗੌਲੀਆਂ ਵੀ ਕਰਨੀਆਂ ਪੈਂਦੀਆਂ। ਹੁਣ ਉਹਦਾ ਔਰ ਚੀਨ ਨੇ ਵੀ ਉਹਦਾ ਪੂਰਾ ਸਿਲਾ ਵੀ ਬੋੜਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕੰਧ ਬਣ ਕੇ ਨਾਲ ਖਲੋਤਾ ਲਾਈਕ ਏ ਰੌਕ ਤੇ ਉਹ ਚਾਈਨਾ। ਹੁਣ ਜੋ ਹਾਲਾਤ ਉਸ ਖਿੱਤੇ 'ਚ, ਕਿਉਂਕਿ ਅਮਰੀਕਾ ਨੇ ਭਾਰਤ ਨੂੰ ਆਪਣਾ ਜਿਹੜਾ ਉਹ ਬਣਾ ਕੇ ਉਹਦੀ ਆੜ ਦੇ ਵਿੱਚ ਚੀਨ ਨੂੰ ਇੱਕ ਪਾਸੇ ਟਾਰਗੇਟ ਕੀਤਾ, ਚੀਨ ਨੂੰ ਘੇਰਨ ਦੀ ਲਾਈਨ ਹੈ, ਉਹ ਗੁਆਂਢੀ ਮੁਲਕਾਂ ਦੇ ਨਾਲ ਜਿਹੜੀ ਉਹ ਸਾਰੀ ਰਿੰਗ ਬਣਾਈ ਹੈ, ਆਸਟ੍ਰੇਲੀਆ ਹੋਏ, ਫਿਲੀਪੀਨਸ ਹੋਏ, ਵੀਅਤਨਾਮ ਹੋਏ, ਸਾਊਥ ਕੋਰੀਆ ਹੋਏ, ਭਾਰਤ ਹੋਏ। ਔਰ ਚੀਨ ਨੇ ਵੀ ਸਿਆਣਪ ਦੇ ਨਾਲ ਜਿਵੇਂ ਉਹਨੇ ਨੇਪਾਲ ਵਿਨ ਓਵਰ ਕੀਤਾ ਹੈ, ਸ਼੍ਰੀਲੰਕਾ ਜਿਹੜਾ ਉਹ ਆਪਣੇ ਦਾਇਰੇ 'ਚ ਲਿਆਂਦਾ ਹੈ, ਬੰਗਲਾਦੇਸ਼ ਨਾਲ ਵੀ ਕੀਤਾ। ਔਰ ਜਿਹੜਾ ਸਭ ਤੋਂ ਵੱਡਾ ਪ੍ਰੋਜੈਕਟ ਜਿਹਨੇ ਇੱਕ ਵਾਰੀ ਇਹਨਾਂ ਦੀਆਂ ਵੀ ਅੱਖਾਂ 'ਚੋਂ ਦਿਆ ਦਿੱਤੀਆਂ, ਉਹ ਜਿਹੜਾ ਸੀ ਬਿਗ ਇਕਨੋਮਿਕਲ ਕੋਰੀਡੋਰ, ਜਿਹਨੂੰ ਜੇ ਪਾਕਿਸਤਾਨ ਦੇ ਹਵਾਲੇ ਨਾਲ ਦੇਖੀਏ ਤਾਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਕਿਹਾ ਜਾਂਦਾ ਹੈ। ਸੋ ਕੁੱਲ ਵੱਡਾ ਪ੍ਰੋਜੈਕਟ ਜਿਹਦੇ ਨਾਲ ਉੱਥੋਂ ਚੱਲ ਕੇ ਯੂਰਪ ਤੱਕ ਉਹਦੀ ਲਿੰਕੇਜ 70 ਤੋਂ ਜ਼ਿਆਦਾ ਸ਼ਾਇਦ ਦੇਸ਼ਾਂ 'ਚ ਉਹਨੇ ਕ੍ਰਾਸ ਕਰਨਾ ਹੈ। ਔਰ ਇਹ ਉਹਨਾਂ ਦੇ ਜਿਹੜੇ ਓਲਡ ਕਦੇ ਸਿਲਕ ਰਾਊਟ ਸੀ, ਕਿਉਂਕਿ ਰੇਸ਼ਮ ਚਾਈਨਾ 'ਚ ਹੁੰਦਾ ਸੀ, ਵੱਡੇ ਵਪਾਰੀ। ਔਰ ਇਹੀ ਕਿਸੇ ਜ਼ਮਾਨੇ ਦੇ ਵਿੱਚ ਲਹਾਸਾ ਅੰਮ੍ਰਿਤਸਰ ਜਿਹੜਾ ਟ੍ਰੇਡ ਰਾਊਟ ਵੀ ਸੀ ਸਿੱਖ ਰਾਜ ਦੇ ਵੇਲੇ। ਐਵੇਂ ਨਹੀਂ ਅੰਮ੍ਰਿਤਸਰ ਜਿਹੜਾ ਉਹ ਵਿਦਨ ਸਿੱਖ ਰਾਜ ਦੇ ਵੇਲੇ ਲਾਹੌਰ ਦੇ ਬਰਾਬਰ ਦਾ ਸ਼ਹਿਰ ਬਣਿਆ। ਔਰ ਕਈ ਮਾਮਲਿਆਂ 'ਚ ਅੰਮ੍ਰਿਤਸਰ ਟ੍ਰੇਡ ਦਾ ਵੱਡਾ ਸੈਂਟਰ ਸੀ ਲਾਹੌਰ ਨਾਲੋਂ ਵੀ 47 ਤੋਂ ਪਹਿਲਾਂ ਦੇ ਦੌਰ 'ਚ। ਹੁਣ ਤਾਂ ਕਹਾਣੀ ਬਦਲ ਗਈ। ਸੋ ਇਹ ਸਾਰਾ ਉਸ ਦੌਰ ਨੂੰ ਚਾਈਨਾ ਦੀ ਗਲੋਰੀ, ਜਿਸ ਅੰਦਾਜ਼ 'ਚ ਚਾਈਨਾ ਨੇ ਆਪਣੀ ਇਕਨੋਮੀ ਨੂੰ ਇੰਪਰੂਵ ਕੀਤਾ, ਆਪਣੇ ਲੋਕਾਂ ਨੂੰ। ਔਰ ਜਦੋਂ ਮੈਂ ਮਾਓ ਤੁੰਗ ਦੀ ਗੱਲ ਕਰ ਰਿਹਾ ਸੀ, ਉਹਨੂੰ ਇੱਕ ਇੰਟਰਵਿਊ 'ਚ ਪੁੱਛਿਆ ਸੀ ਕਿ ਜੀ ਤੁਹਾਡੇ ਥੱਲੇ ਕਿਉਂ, ਕਹਿੰਦਾ ਵੀ ਐਟਲੀਸਟ ਮੈਂ ਆਪਣੇ ਲੋਕਾਂ ਦੇ ਸਿਰ ਤੇ ਛੱਤ
ਪਾਉਣ ਨੂੰ ਕਮੀਜ਼ ਤੇ ਪੈਰਾਂ 'ਚ ਜੁੱਤੀ, ਜੀ। ਇਹ ਰੂਫ ਸ਼ਰਟ ਐਂਡ ਸ਼ੂ, ਇਹ ਮੈਂ ਜ਼ਰੂਰ ਆਪਣੇ ਲੋਕਾਂ ਨੂੰ ਦਿੱਤਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਆਪਣੀਆਂ ਕਮਜ਼ੋਰੀਆਂ ਦੇ ਬਾਵਜੂਦ, ਹਿਊਮਨ ਰਾਈਟਸ ਦੇ ਮੁੱਦੇ ਦੂਸਰਿਆਂ ਦੇ ਮਾਮਲੇ 'ਚ ਕਮਜ਼ੋਰੀ ਹੈ, ਲੇਕਿਨ ਉਹਨੇ ਨਾ ਸਿਰਫ ਆਪਣੀ ਜਿਹੜੀ ਉਹਨਾਂ ਦੀ 6-7 ਹਜ਼ਾਰ ਸਾਲ ਦੀ ਸਿਵਲਾਈਜੇਸ਼ਨ ਹੈ ਉਹਦਾ ਆਧਾਰ ਉਹਨਾਂ ਨੇ ਕਾਇਮ ਰੱਖਿਆ, ਔਰ ਉਹਨਾਂ ਨੇ ਆਪਣੀਆਂ ਜਿਹੜੀਆਂ ਨੇ ਉਹ ਕਾਢਾਂ ਵੀ ਕੱਢੀਆਂ, ਆਪਣਾ ਸਿਸਟਮ ਵੀ ਜਿਹੜਾ ਉਹ ਬਣਾਇਆ, ਔਰ ਉਸ ਸਾਰੇ ਚੋਂ ਉਹਨਾਂ ਨੇ ਗਰੀਬੀ ਵੀ ਹੁੰਝੀ ਹੈ। ਹਾਲਾਂਕਿ ਜਦੋਂ ਹੁਣੇ ਮਲਟੀਨੈਸ਼ਨਲ ਦੂਜੇ ਗਏ ਨੇ ਉੱਥੇ ਇੱਕ ਨਵੀਂ ਕਿਸਮ ਦੀ ਪ੍ਰੋਬਲਮਸ ਵੀ ਆ ਰਹੀਆਂ, ਲੇਕਿਨ ਟਰੰਪ ਦੇ ਆਉਣ ਤੋਂ ਬਾਅਦ ਜਿਵੇਂ ਟ੍ਰੇਡ ਸਰਪਲਸ ਨੂੰ ਘਟਾਉਣ ਦੇ ਨਾਂ ਥੱਲੇ ਦੂਜੇ ਤੀਜੇ ਇਹਨਾਂ ਨੇ ਘੂਰਨਾ ਸ਼ੁਰੂ ਕੀਤਾ ਹੈ। ਚਾਈਨਾ ਨੇ ਨਾਲ ਦੀ ਨਾਲ ਰਸ਼ੀਆ ਦੇ ਨਾਲ ਜਿੱਥੇ ਉਹਦੇ ਸਾਵਰ ਰਿਲੇਸ਼ਨ ਸੀ ਖੱਟੇ, ਉਹਨੂੰ ਵੀ ਮਿੱਠਾ ਕਰਤਾ, ਔਰ ਕਿੰਨੀ 3 ਲੱਖ ਸੋਲਜਰਸ ਦੀ ਪ੍ਰੈਜ਼ੈਂਸ ਜਿਹੜੀਆਂ ਉਹਨਾਂ ਨੇ ਜਿਹੜੀਆਂ ਵਾਰ ਗੇਮਸ ਹੋਈਆਂ ਜਿਹਦੇ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਪਾਰਟਿਸਿਪੇਟ ਕੀਤਾ, ਉਹ ਵੀ ਅੱਖਾਂ ਖੋਲਣ ਵਾਲਾ ਸੀ। ਔਰ ਇਹਦੇ 'ਚ ਵੀ ਜਿਹੜਾ ਈਵਨ ਰਸ਼ੀਆ ਔਰ ਪਾਕਿਸਤਾਨ ਦਾ ਨੇੜੇ ਆਉਣਾ ਹੈ, ਉਹਨਾਂ ਦੇ ਜਹਾਜ਼ ਖਰੀਦਣੇ ਨੇ ਜਾਂ ਜੁਆਇੰਟ ਮਿਲਟਰੀ ਟੂ ਮਿਲਟਰੀ ਐਕਸਰਸਾਈਜ਼ਸ ਨੇ, ਇਧਰ ਜਿਹੜਾ ਉਹ ਚਾਈਨਾ ਦੇ ਨਾਲ ਪਾਕਿਸਤਾਨ ਦਾ ਹੈ ਹੀ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਇਮਰਾਨ ਖਾਨ ਜਿਨ੍ਹਾਂ ਨੇ ਟੇਕ ਓਵਰ ਕੀਤਾ, ਇਸ ਸਾਰੇ ਚੋਂ ਇੱਕ ਪਾਸੇ ਅਮਰੀਕਾ ਪਾਕਿਸਤਾਨ ਨੂੰ ਵੀ ਘੂਰਨ ਦੀ ਕੋਸ਼ਿਸ਼ ਕਰ ਰਿਹਾ ਜੀ, ਦੂਸਰੇ ਪਾਸੇ ਕਿਉਂਕਿ ਪਾਕਿਸਤਾਨ ਇਕਨੋਮਿਕਲ ਕ੍ਰਾਈਸਿਸ, ਔਰ ਅੱਜ ਹੀ ਮੈਂ ਇੱਕ ਇਮਰਾਨ ਖਾਨ ਦੀ ਜਿਹੜੀ ਹੈ ਸਟੇਟਮੈਂਟ ਜਾਂ ਉਹਨਾਂ ਦਾ ਲੈਕਚਰ ਜਿਹੜਾ ਕਿ ਉਹਨਾਂ ਨੇ ਪਾਕਿਸਤਾਨ ਦੇ ਬਿਊਰੋਕਰੈਟਸ ਨੂੰ ਦਿੱਤਾ, ਇਟ ਵਾਸ ਵੈਰੀ ਇੰਪ੍ਰੈਸਿਵ। ਉਹਨਾਂ ਨੇ ਸਪੀਕਿੰਗ ਫਰਮ ਦਾ ਹਾਰਟ, ਔਰ ਮੈਨੂੰ ਇਹ ਲੱਗਦਾ ਹੈ ਵੀ ਸੋਲੂਸ਼ਨ ਤਾਂ ਇਹ ਕੱਲ ਦੀ ਗੱਲ ਹੈ ਕਿ ਵੀ ਕੀ ਨਿਕਲੇਗਾ ਕੀ ਨਹੀਂ ਜੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਪ੍ਰੋਬਲਮ ਨੂੰ ਸਮਝਦਾ ਹੀ ਨਹੀਂ, ਮਹਿਸੂਸ ਕਰਦਾ। ਔਰ ਜਿਸ ਅੰਦਾਜ਼ 'ਚ ਉਹਨਾਂ ਨੇ ਆਪਣੀ ਉਸ ਪ੍ਰੈਜੈਂਟੇਸ਼ਨ 'ਚ ਬ੍ਰਿਟਿਸ਼ ਕਲੋਨੀਅਲ ਮੈਂਟੈਲਿਟੀ ਦੀ ਗੱਲ ਕੀਤੀ ਕਿ ਵੀ ਚਲੇ ਗਏ ਬ੍ਰਿਟਿਸ਼ ਗੋਰੇ, ਪਰ ਉਹੀ ਜਿਹੜੀਆਂ ਉਹਨਾਂ ਦੀਆਂ ਆਦਤਾਂ ਉਹ ਤਾਂ ਗੈਰ ਸੀ, ਉਹਨਾਂ ਨੇ ਡਿਫਰੈਂਟ ਸਿਸਟਮ ਬਣਾਇਆ ਹੋਇਆ ਸੀ। ਜਦੋਂ ਸੁਏਜ਼ ਕੈਨਾਲ ਤੋਂ ਗੋਰਾ ਕ੍ਰਾਸ ਕਰ ਜਾਂਦਾ ਸੀ ਉਹ ਡਿਫਰੈਂਟ ਹੁੰਦਾ ਸੀ, ਇੰਗਲੈਂਡ ਤੱਕ ਪਹੁੰਚਦਾ, ਤਾਂ ਸੁਏਜ਼ ਕੱਟ ਕੇ ਜਦੋਂ ਇੰਡੀਆ 'ਚ ਆਉਂਦਾ ਸੀ ਉਹ ਹਾਕਮ ਹੁੰਦਾ ਸੀ। ਉਹਨਾਂ ਹੀ ਲੋਕਾਂ ਦੀ ਇੰਗਲੈਂਡ 'ਚ ਤਨਖਾਹ ਬਿਲਕੁਲ ਮੀਗਰ ਸੀ, ਇੱਥੇ ਉਹ ਜਿਹੜੀਆਂ ਨੇ ਸ਼ੂ ਪਾ ਕੇ ਪੈਰ ਅੱਗੇ ਕਰ ਦਿੰਦੇ ਸੀ ਕਿ ਤਸਮੇ ਬੰਨਣ ਵਾਲਾ ਅੱਡ ਸੀ, ਵੱਡੇ ਵੱਡੇ ਘਰਾਂ 'ਚ ਰਹਿੰਦੇ ਸੀ, ਦੁੱਗਣੀਆਂ ਤਿਗਣੀਆਂ ਤਨਖਾਹਾਂ ਸੀ, ਉਹੀ ਮੈਂਟੈਲਿਟੀ। ਔਰ ਜਿਵੇਂ ਇਮਰਾਨ ਖਾਨ ਨੇ ਐਡਰੈਸ ਕਰਦੇ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਆਪਣੇ ਲੋਕਾਂ ਦੇ ਨਾਲ ਦੇਖੋ, ਤੁਹਾਡਾ ਵਕਾਰ ਉਹਦੇ 'ਚੋਂ ਨਿਕਲੇਗਾ। ਅਸੀਂ ਇੰਨੇ ਮਾੜੇ ਕ੍ਰਾਈਸਿਸ 'ਚ ਹੈ, ਪਰ ਵਕਤ ਜੇ ਕੌਮਾਂ ਖਲੋ ਜਾਣ, ਇਹ ਵੀ ਰੱਬ ਜਿਹਨੂੰ ਕ੍ਰਾਈਸਿਸ ਦਿੰਦਾ ਹਿੰਮਤ ਵੀ ਉਹਨੂੰ ਹੀ ਦਿੰਦਾ। ਔਰ ਮੈਂ ਸਮਝਦਾ ਹਾਂ ਵੀ ਇਸ ਸਾਰੇ ਦੌਰ 'ਚ ਕਿਉਂਕਿ ਚਾਈਨਾ ਪਾਕਿਸਤਾਨ ਕਲੋਜ਼ ਰਿਲੇਸ਼ਨਸ਼ਿਪ ਹੈ, ਤੇ ਅਮਰੀਕਾ ਨੇ ਈਵਨ ਇੰਟਰਨੈਸ਼ਨਲ ਮੋਨੀਟਰੀ ਫੰਡ ਨੂੰ ਵੀ ਘੂਰਿਆ ਕਿ ਜੀ ਇਹ ਜਿਹੜਾ ਇਕਨੋਮਿਕਲ ਕੋਰੀਡੋਰ ਦਾ ਜਾਂ ਦੂਸਰੇ ਦੇ ਨਾਲ ਜੁੜਿਆ ਤੁਸੀਂ ਉਹ ਨਾ ਦੇਣਾ, ਤਾਂ ਕਿ ਉਹ ਬੇਲ ਆਫ ਆਪਣਾ ਲੋਨ ਕਰਨ ਦੇ ਲਈ ਦੂਜੇ ਪਾਸੇ ਮਨੀ ਡਾਈਵਰਟ ਕਰਨ। ਪਰ ਜਿਹੜੀ ਚੰਗੀ ਗੱਲ ਹੈ ਮੈਂ ਸਮਝਦਾ ਹਾਂ ਵੀ ਕਿਉਂਕਿ ਇੱਥੇ ਮਹਿਮੂਦ ਕੁਰੈਸ਼ੀ ਫੋਰਨ ਮਿਨਿਸਟਰ ਵੀ ਆਏ ਹੋਏ ਨੇ, ਬੀਬੀ ਸੁਸ਼ਮਾ ਵੀ ਇੱਥੇ ਆਈ ਹੋਈ ਹੈ, ਸਾਰਿਆਂ ਦਾ UN ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ ਹੈ, ਟਰੰਪ ਨੇ ਵੀ ਐਡਰੈਸ ਕੀਤਾ ਹੈ ਪਿਛਲੇ ਦਿਨ ਜੀ। ਔਰ ਇਹਦੇ 'ਚ ਸਾਈਡ ਲਾਈਨਸ ਦੇ ਉੱਤੇ ਮਹਿਮੂਦ ਕੁਰੈਸ਼ੀ ਉਹਨਾਂ ਦੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਔਰ ਉਹਨਾਂ ਦਾ ਜਿਹੜਾ ਚਾਈਨੀਜ਼ ਫੋਰਨ ਮਿਨਿਸਟਰ ਹੈ ਉਹਨਾਂ ਦੀ ਮੀਟਿੰਗ ਵੀ ਹੋਈ, ਔਰ ਉਹਦੇ 'ਚ ਜਿਹੜੀ ਲਾਈਨ ਉਹਨਾਂ ਨੇ ਬੜੀ ਕਲੀਅਰਲੀ ਲਈ ਹੈ, ਖਬਰ ਇੰਡੀਅਨ ਮੀਡੀਆ ਨੂੰ ਵੀ ਜਿਹੜਾ ਉਹ ਦੇਖਦੇ ਨੇ, ਚਾਈਨਾ ਸੇਜ਼ ਪਲਾਟਸ ਟੂ ਡਿਸਰਪਟ ਟਾਈਜ਼ ਵਿਦ ਪਾਕਿਸਤਾਨ ਵਿਲ ਫੇਲ। ਇਹ ਪਹਿਲੀ ਵਾਰ ਹੈ ਕਿ ਚਾਈਨਾ ਨੇ ਪਬਲਿਕਲੀ ਇਸ ਕਿਸਮ ਦੀ ਸਟੇਟਮੈਂਟ, ਨਹੀਂ ਤਾਂ ਉਹ ਅੰਡਰਸਟੇਟਮੈਂਟ ਦਿੰਦੇ ਨੇ ਕਿ ਵੀ ਇਹ ਜਿਹੜਾ ਸਾਡੇ ਰਿਲੇਸ਼ਨ ਪਾਕਿਸਤਾਨ ਨਾਲ ਖਰਾਬ ਕਰਨ ਦੀ ਲਾਈਨ ਹੈ ਇਹ ਬਿਲਕੁਲ ਫੇਲ ਹੋਏਗੀ। ਐਨੀ ਪਲਾਟਸ ਟੂ ਸੋ ਡਿਸਕॉर्ड in China's ties with Pakistan will not prevail, the Chinese government's top diplomat said on Tuesday, as Beijing fends off criticism of its economic projects in Pakistan and a clampdown in China's western Xinjiang region. China has pledged $57 billion to build power stations, major highways, new railways and high-capacity ports along the China-Pakistan economical corridor, a key part of Chinese President Xi Jinping's Belt and Road Plan to further China to Eurasia। ਕਿ ਇਹ ਜਿਹਦਾ ਮੈਂ ਜ਼ਿਕਰ ਕੀਤਾ ਹੈ ਕਿ ਵੀ ਉਹ ਸਾਰੀ ਉਹਨਾਂ ਨੇ ਯੂਰਪ ਤੱਕ ਲੈ ਕੇ ਜਾਣਾ ਹੈ ਥਰੂ ਆਊਟ ਏਸ਼ੀਆ ਚੋਂ, ਔਰ ਉਹਦੇ 'ਚੋਂ ਜਿਹੜਾ ਉਹਨਾਂ ਦੀ ਸ਼ਾਇਦ $370 ਬਿਲੀਅਨ ਕਿ ਕੀ ਟੋਟਲ ਪ੍ਰੋਜੈਕਟ ਹੈ, $57 ਬਿਲੀਅਨ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਇਨਫਰਾਸਟਰਕਚਰ ਹੈ ਇਹ ਸਾਰੇ ਉਸ ਗਿਲਗਿਤ ਰੀਜਨ ਚੋਂ, ਬਲੋਚਿਸਤਾਨ ਚੋਂ
ਇਹਦੇ ਚ ਗਵਾਦਰ ਦੀ ਡਿਵੈਲਪਮੈਂਟ ਵੀ ਹੈ, 에ਅਰਪੋਰਟ ਦੀ ਜਿਹੜੀ ਉਹਨਾਂ ਦੀ ਸੀ ਪੋਰਟ ਦੀ। ਔਰ ਉਹਦੇ ਚ ਖਾਸ ਤੌਰ ਤੇ ਕਿਉਂਕਿ US ਸੈਕਟਰੀ ਆਫ ਸਟੇਟ ਜਿਹੜਾ ਉਹਨਾਂ ਨੂੰ ਫੋਰਨ ਮਿਨਿਸਟਰ ਅਸੀਂ ਕਹਾਂਗੇ ਮਾਈਕ ਪੋਂਪੀਓ, ਉਹਨੇ ਜੁਲਾਈ ਮਹੀਨੇ ਦੇ ਵਿੱਚ ਕਿਹਾ ਸੀ ਕਿ ਐਨੀ ਪੋਟੈਂਸ਼ੀਅਲ ਇੰਟਰਨੈਸ਼ਨਲ ਮੋਨੀਟਰੀ ਫੰਡ ਬੇਲ ਆਊਟ ਫਾਰ ਪਾਕਿਸਤਾਨ's troubled economy should not be used to pay off Chinese lenders. Both Beijing and Islamabad say the loans are sustainable. ਉਹਨੇ ਕਿਹਾ ਜੀ ਤੁਸੀਂ ਜਿਹੜਾ ਚੀਨ ਤੋਂ ਕਰਜ਼ਾ ਲੈ ਰਹੇ ਹੋ, ਇਹ ਨਾ ਹੋਏ ਵੀ ਅਸੀਂ ਤੁਹਾਨੂੰ IMF ਤੋਂ ਬੇਲ ਆਊਟ ਤੁਸੀਂ ਹੋਵੋ, ਤੁਸੀਂ ਉਧਰ ਪੇ ਕਰੋ। ਔਰ ਉਹਦੇ ਚ ਉਹਨਾਂ ਨੇ ਚਾਈਨਾ ਨੇ ਇਹ ਸਾਰੇ ਨੂੰ ਬੜੀ ਬੋਲਡਲੀ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੀ ਆਮਦ ਨੂੰ, ਇਲੈਕਸ਼ਨ ਨੂੰ ਵੀ ਉਹਨਾਂ ਨੇ ਵੈਲਕਮ ਕੀਤਾ ਤੇ ਉਹਨਾਂ ਦੇ ਸਟੇਟ ਕਾਉਂਸਲਰ ਨੇ ਵੈਂਗ ਯੀ ਟੋਲਡ ਪਾਕਿਸਤਾਨ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਔਨ ਦਾ ਸਾਈਡਲਾਈਨਸ ਆਫ UN ਜਨਰਲ ਅਸੈਂਬਲੀ ਇਨ ਨਿਊਯਾਰਕ, but any conspiracies attempting to incite disharmony or interference in China-Pakistan relations will not prevail, Wang added, without elaborating according to statement released by China's foreign ministry on Wednesday. So ਇਹ statement ਆਪਣੇ ਆਪ ਦੇ ਵਿੱਚ ਹੀ ਬੜੀ ਮਜ਼ਬੂਤ ਹੈ ਕਿ ਭਾਈ ਇਹ ਜਿਹੜੀ ਸਾਡੇ ਵਿਚਾਲੇ ਜਿਹੜੀ ਇਹ ਖੜੀ ਕਰਨ ਦੀ ਲਾਈਨ ਹੈ, ਕੋਈ ਵੀ ਆਪਸੀ ਵਿੱਥ ਪਾਉਣ ਦੀ ਇਹ ਟੋਲਰੇਟ ਨਹੀਂ ਹੋਏਗੀ। ਸੋ ਜ਼ਾਹਰ ਹੈ ਵੀ ਅਮਰੀਕਾ ਦਾ ਬਿਆਨ ਦੇਣ ਤੱਕ ਹੁੰਦਾ ਹੈ, ਜਿਹਦੇ ਵੱਲ ਫਿਰ ਇਸ਼ਾਰਾ ਹੈ ਕਿ ਕਿਵੇਂ ਇੰਡੀਆ ਇਹ ਉੱਥੇ ਗਿਲਗਿਤ ਦੇ ਵਿੱਚ ਕੀ ਕਰ ਰਹੇ ਨੇ, ਉੱਥੇ ਲੋਕਲ ਜਿਹੜੀ ਪੋਪੂਲੇਸ਼ਨ ਹੈ, ਕਿਉਂਕਿ ਇੱਧਰ ਕਾਰਗਿਲ ਹੈ ਉਹਦੇ 'ਚ ਵੀ ਸ਼ੀਆ ਪੋਪੂਲੇਸ਼ਨ ਹੈ, ਦੂਸਰੇ ਇਹ ਪਾਕਿਸਤਾਨ ਦੇ ਅਗੇਂਸਟ ਹਰ ਕਾਰਡ, ਜਿਵੇਂ ਬਲੋਚਿਸਤਾਨ ਦੇ ਵਿੱਚ ਇਹਨਾਂ ਦਾ ਕੁਲਭੂਸ਼ਣ ਯਾਦਵ ਉੱਥੇ ਜਾ ਕੇ ਕੀ ਕਰ ਰਿਹਾ ਸੀ, ਔਰ ਜਦੋਂ ਦਾ ਉਹ ਕਾਬੂ ਆਇਆ ਜਿਹੜਾ ਬਲੋਚਿਸਤਾਨ ਰਿਲੇਟਿਵਲੀ ਸ਼ਾਂਤ ਹੋ ਗਿਆ। ਹੁਣ ਇਹੀ ਕੰਮ ਕਿਉਂਕਿ ਇਸ ਖਿੱਤੇ ਚੋਂ ਇਹ ਲੰਘਣੀ ਹੈ ਜਿਹੜਾ ਇਕਨੋਮਿਕਲ ਕੋਰੀਡੋਰ ਹੈ, ਸੋ ਉੱਥੇ ਵੀ ਇਹਨਾਂ ਨੇ ਇਸ ਕਿਸਮ ਦਾ ਜਿਹੜਾ ਉਹ ਕੰਮ ਸ਼ੁਰੂ ਕੀਤਾ ਹੋਇਆ। ਦੂਸਰੇ ਪਾਸੇ ਜਿਹੜਾ ਪਾਕਿਸਤਾਨ ਨੂੰ ਘੇਰਨ ਦੇ ਲਈ ਜਿਵੇਂ ਦਹਿਸ਼ਤਗਰਦੀ ਤੇ ਫਲਾਣਾ ਤੇ ਢਮਕਾ ਇਹ ਸਾਰਾ ਗੱਲ ਖੜਾ ਕੀਤੀ ਹੋਈ ਹੈ। ਮੈਂ ਸਮਝਦਾ ਵੀ ਇਮਰਾਨ ਖਾਨ ਔਰ ਜਿਹੜੀ ਨਵੀਂ ਹਕੂਮਤ ਹੈ ਉਹ ਚੈਲੰਜਸ ਨੂੰ ਵੀ ਸਮਝਦੀ ਹੈ ਔਰ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਜਿਹੜੀ ਗੱਲ ਭਾਰਤ ਦੇ ਇਹ ਜਿਹੜੇ ਜੰਗਬਾਜ਼ ਨੇ ਇਹਨਾਂ ਨੂੰ ਸਮਝ ਨਹੀਂ ਆਈ ਕਿ ਕਦੇ ਵੀ ਕੱਲ ਨੂੰ ਜਦੋਂ ਭਾਰਤ ਕਿਸੇ ਮੁਸੀਬਤ ਚੋਂ ਚੀਨ ਹੋਏ, ਪਾਕਿਸਤਾਨ ਹੋਏ, ਕਿਸੇ ਹੋਰ ਦੇ ਢਿੱਕੇ ਆਇਆ ਤੇ ਅਮਰੀਕਾ ਦੇ ਪੀਜ਼ਾ ਖਾਣ ਵਾਲੇ ਕਿੱਡ ਜਿਹੜੇ ਨੇ ਇਹਨਾਂ ਨੇ ਭਾਰਤ ਲਈ ਜਾ ਕੇ ਜਾਨਾਂ ਨਹੀਂ ਦੇਣੀਆਂ ਜੀ। ਪਰ ਇਸ ਦੇ ਬਰਕਸ, ਇਸ ਦੇ ਕੰਟਰਰੀ ਚਾਈਨਾ ਪਾਕਿਸਤਾਨ ਦੇ ਨਾਲ ਜਿਸ ਕਦਰ ਜੁੜਿਆ ਹੋਇਆ ਹੈ, ਚਾਈਨਾ ਕਿਸੇ ਹੱਦ ਤੱਕ ਵੀ ਜਾ ਕੇ ਜਿਹੜਾ ਉਹ ਮਦਦ ਦੇ ਲਈ, ਉਹ ਭਾਵੇਂ ਆਰਥਿਕ ਹੋਏ ਜਾਂ ਕੱਲ ਨੂੰ ਕੋਈ ਹੋਰ ਚੈਲੰਜ ਹੋਏ, ਇਸ ਵੇਲੇ ਚਾਈਨਾ ਇੱਕ ਕੰਧ ਬਣ ਕੇ, ਹਾਲਾਂਕਿ ਇਮਰਾਨ ਖਾਨ ਨੇ ਸਮਝਦੇ ਨੇ ਕਿ ਤੁਸੀਂ ਅਮਰੀਕਾ ਦੇ ਨਾਲ ਕੋਈ ਵਿਗਾੜਨਾ ਵੀ ਕੋਈ ਚੰਗੀ ਗੱਲ ਨਹੀਂ ਹੈ, ਪਰ ਜਿਵੇਂ ਉਹਨਾਂ ਨੇ ਕਿਹਾ ਸੀ ਤੁਹਾਡੇ ਕਲਾਇੰਟ ਨਹੀਂ ਹੈਗੇ, ਤੁਸੀਂ ਇਹ ਸਮਝੋ ਕਿ ਵੀ ਅਸੀਂ ਤੁਹਾਡੇ ਗਾਹਕ ਹੈ, ਇਹ ਨਹੀਂ ਹੈ। ਰਿਲੇਸ਼ਨਸ਼ਿਪ ਬਰਾਬਰੀ ਦੀ ਹੁੰਦੀ ਹੈ ਔਰ ਮੈਂ ਸਮਝਦਾ ਵੀ ਬੇਸ਼ੱਕ ਅੱਜ ਦਿੱਕਤਾਂ ਨੇ, ਪਰ ਜੇ ਤੁਸੀਂ ਇਸ ਮੌਕਫ ਨੂੰ, ਜਿਸ ਦੇ ਉੱਤੇ ਤੁਸੀਂ ਆਪਣੇ ਮੁਲਕ ਨੂੰ, ਆਪਣੀ ਕੌਮ ਨੂੰ, ਆਪਣੇ ਲੋਕਾਂ ਨੂੰ ਖੜਾ ਕਰਨਾ ਚਾਹੁੰਦੇ ਹੋ, ਤੇ ਫਿਰ ਗੱਲ ਉਹੀ ਹੁੰਦੀ ਹੈ ਜਿਵੇਂ ਮੈਂ ਉਹਦੇ ਟੈਲਰੈਂਟ ਦੇ ਹਵਾਲੇ ਨਾਲ ਕਿਹਾ ਸੀ, ਜਿਹੜਾ ਫਰਾਂਸ ਦਾ ਬਹੁਤ ਵੱਡਾ ਡਿਪਲੋਮੈਟ ਹੋਇਆ, ਉਹਦੀ ਇੱਕ ਹੋਰ ਕੋਟ ਹੈ, ਉਹਨੇ ਕਿਹਾ ਕਿ ਵੀ ਆਈ ਐਮ ਨਾਟ ਅਫਰੇਡ if 1000 lions are led by a sheep, but I am afraid if 1000 sheep are being led by a lion. ਕਿ ਜੇ 1000 ਸ਼ੇਰਾਂ ਦਾ ਆਗੂ ਭੇਡ ਹੋਏ ਮੈਨੂੰ ਕੋਈ ਡਰ ਨਹੀਂ ਜੀ, ਪਰ ਜੇ 1000 ਭੇਡਾਂ ਦਾ ਆਗੂ ਜਿਹੜਾ ਉਹ ਸ਼ੇਰ ਹੋਏ ਉਹਦੇ ਤੋਂ ਮੈਨੂੰ ਖੌਫ ਹੈ। ਸੋ ਜ਼ਾਹਰ ਹੈ ਕਿ ਇਸ ਜਦੋਂ ਵੀ ਕਿਸੇ ਕੌਮ ਨੂੰ ਕੋਈ ਅਣਖ ਔਰ ਇਮਾਨਦਾਰੀ ਦੇ ਨਾਲ ਖਲੋਣ ਵਾਲਾ ਬੰਦਾ ਮਿਲਦਾ ਤੇ ਜ਼ਾਹਰ ਹੈ ਕਿ ਕੌਮਾਂ ਦੀ ਜਿਹੜੀ ਹੈ ਉਹ ਤਕਦੀਰ ਵੀ ਬਦਲਦੀ ਹੈ। ਔਰ ਅਸੀਂ ਪਾਕਿਸਤਾਨ ਦੇ ਦੋਸਤ ਖੈਰ ਖੁਆਹ ਹੋਣ ਦੇ ਨਾਤੇ ਅਸੀਂ ਆਲ ਦਾ ਬੈਸਟ ਜਿਹੜਾ ਉਹ ਹਮੇਸ਼ਾ ਹੀ ਕਾਮਨਾ ਕਰਦੇ ਔਰ ਅਸੀਂ ਇਹ ਸਮਝਦੇ ਹਾਂ ਵੀ ਇਹਦੇ ਚੋਂ ਹੀ ਸਾਡਾ ਹਿੱਤ ਵੀ ਜੁੜਿਆ ਹੋਇਆ। ਜੇ ਅਸੀਂ ਸਿੱਖ ਕੌਮ ਦੇ ਮੁਸਤਕਬਲ ਦੀ ਗੱਲ ਕਰੀਏ, ਖਾਲਿਸਤਾਨ ਦੀ ਕਾਇਮੀ ਦੀ ਗੱਲ ਕਰੀਏ, ਕੱਲ ਨੂੰ ਚੰਗੇ ਨੇਬਰ ਦੀ ਗੱਲ ਕਰੀਏ, ਤੇ ਫਿਰ ਇੱਕ ਖੁਸ਼ਹਾਲ ਸਟੇਬਲ ਪਾਕਿਸਤਾਨ ਇਹ ਸਾਡੇ ਲਈ ਵੀ 30 ਮਿਲੀਅਨ ਸਿੱਖ ਕੌਮ ਦੇ ਲਈ ਵੀ ਇੱਕ ਤੋਹਫਾ ਹੋਏਗਾ। ਇਸ ਲਈ ਅਸੀਂ ਜਿੱਥੇ ਭਰਾਵਾਂ ਦੇ ਨਾਤੇ ਨਾਲ ਖਲੋਣ ਦੀ ਗੱਲ ਕਰਦੇ
ਉੱਥੇ ਸਾਡੇ ਇੰਟਰਸਟ ਵੀ ਇਹਦੇ 'ਚ ਜੁੜੇ ਹੋਏ ਨੇ। ਇਨਸ਼ਾਅੱਲਾ ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ, ਵਨ ਟਾਈਮ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।